जे इजमा है अगर रकीनी असैंबली का कि ਉਹਦੇ ਵਿੱਚ ਅਸੀਂ ਲੋਕ ਸਵਾਏ ਐਜੀਟੇਸ਼ਨ ਦੇ ਹੋਰ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਮੈਂ ਆਖਿਰ 'ਚ ਇਹ ਪੁੱਛਣਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਇੱਕ ਰਵਾਇਤੀ ਜਿਹਾ ਸਵਾਲ ਆਮ ਤੌਰ ਤੇ ਅਸੀਂ ਨਹੀਂ ਕਰਦੇ ਕਿਉਂਕਿ ਮੇਰਾ ਆਪਣਾ ਪਸ ਮੰਜ਼ਰ ਜਿਹੜਾ ਉਹ ਪੀਪਲਸ ਪਾਰਟੀ ਦਾ ਹੈ ਔਰ ਮੈਂ ਪੀਪਲਸ ਪਾਰਟੀ ਪੰਜਾਬ ਦੀ ਵਜ੍ਹਾ ਤੋਂ ਹੀ ਛੱਡੀ ਸੀ 2011 ਚ ਜਦੋਂ ਜ਼ਰਦਾਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਸਰਾਇਕੀ ਸੂਬੇ ਦੀ ਮੈਂ ਉਦੋਂ ਪੀਪਲਸ ਪਾਰਟੀ ਛੱਡੀ ਸੀ 1967 ਚ ਮੇਰੇ ਮਾਮੂ ਡਾਕਟਰ ਰਜ਼ਾ ਅਸਕਰੀ ਮਸ਼ਹਦੀ ਕਸੂਰ ਤੋਂ ਨੇ ਚੌਧਰੀ ਮਨਜ਼ੂਰ ਸਾਹਿਬ ਜਾਣਦੇ ਹੋਣਗੇ ਚੰਗੀ ਤਰ੍ਹਾਂ ਤੇ ਉਹ ਸਾਡੇ ਘਰੋਂ ਹੀ ਕਸੂਰ ਦੇ ਡਿਸਟ੍ਰਿਕਟ ਕਸੂਰ ਦੇ ਟਿਕਟ ਵੰਡੇ ਜਾਂਦੇ ਸੀ ਮਰਕਜ਼ ਕਾਉਂਸਲ ਦੇ ਵੀ ਮੈਂਬਰ ਰਹੇ ਔਰ ਪੀਪਲਸ ਪ੍ਰੋਗਰਾਮ ਦੇ ਐਡਮਿਨਿਸਟ੍ਰੇਟਰ ਵੀ ਰਹੇ ਹੋ ਅਸੀਂ ਉਸ ਘਰ 'ਚ ਅੱਖ ਖੋਲੀ ਜਿੱਥੇ ਪੀਪਲਸ ਪਾਰਟੀ ਤੋਂ ਸਵਾ ਅਸੀਂ ਕੁਝ ਦੇਖਿਆ ਹੀ ਨਹੀਂ ਔਰ ਉਹ ਬੰਦੇ ਨੇ ਪੂਰੀ ਲਾਈਫ ਡੈਡੀਕੇਟ ਕੀਤੀ ਸੀ ਪੀਪਲਸ ਪਾਰਟੀ ਵਾਸਤੇ ਔਰ ਆਖਰੀ ਉਮਰ 'ਚ ਵੀ ਜਦੋਂ ਪੈਰਲਾਈਜ਼ ਹੋ ਕੇ ਡੈਥ ਹੋਈ ਉਹਨਾਂ ਦੀ ਉਦੋਂ ਵੀ ਉਹ ਸਾਡੇ ਨਾਲ ਲਾੜੀ ਪੈਂਦੇ ਹੁੰਦੇ ਸੀ ਗੱਲ ਤੇ ਪੀਪਲਸ ਪਾਰਟੀ ਦੀ ਲੇਕਿਨ ਬਹਰਹਾਲ ਮੈਂ ਸਲਾਮ ਕਰਦੇ ਹਾਂ ਜੀ ਹਾਂਜੀ ਸ਼ੁਕਰੀਆ ਜੀ ਬਹਰਹਾਲ ਉਹਨਾਂ ਤੋਂ ਹਟ ਕੇ ਮੈਂ ਇੱਕ ਆਪਣਾ ਸਟੈਂਸ ਲਿਆ ਔਰ ਮੈਂ ਆਪਣੀ ਫੈਮਿਲੀ 'ਚ ਦੂਜਾ ਬੰਦਾ ਮੇਰੇ ਨਾਨੇ ਦੇ ਖਿਲਾਫ ਮੇਰੇ ਮਾਮੇ ਨੇ ਇਲੈਕਸ਼ਨ ਲੜਿਆ ਸੀ ਚੇਅਰਮੈਨੀ ਦਾ ਔਰ ਉਹਨਾਂ ਨੂੰ ਹਰਾ ਦਿੱਤਾ ਸੀ ਪੀਪਲਸ ਪਾਰਟੀ ਵੱਲੋਂ ਤੇ ਉਹ ਮੁਸਲਿਮ ਲੀਗ 'ਚ ਸਨ ਨਾਨਾ ਜੀ ਉਦੋਂ ਸੋ ਇਹ ਸਾਰਾ ਪਸਮੰਜ਼ਰ ਹੈ ਹੁਣ ਇਹਦੇ ਹਵਾਲੇ ਨਾਲ ਮੈਂ ਪੁੱਛਣਾ ਚਾਹਾਂਗਾ ਕਿ ਸਾਡੀ ਨਜ਼ਰ 'ਚ ਮੇਰੀ ਨਜ਼ਰ 'ਚ ਤੁਹਾਡੀ ਨਜ਼ਰ 'ਚ ਨਹੀਂ ਹੋਏਗਾ ਸਾਡੀ ਨਜ਼ਰ 'ਚ ਬੈਕਫਾਇਰ ਕੀਤਾ ਹੈ ਪੋਲੀਟੀਕਲ ਸਲੋਗਨ ਜਿਹੜਾ ਸੀ ਸਿਆਸੀ ਸਰਾਇਕੀ ਸੂਬੇ ਵਾਲਾ ਵੀ ਤੇ ਪੀਪਲਸ ਪਾਰਟੀ ਦਾ ਫਿਊਚਰ ਹੁਣ ਪੰਜਾਬ 'ਚ ਕੀ ਹੈ पीपल्स पार्टी मुश्किल फेज च और सराकी सूबे वाला जड़ा नारा है अगर वो एक्शन लो बैक किया तो समूचे सूचे कर देना चाहिए सी ਉਹਦੀਆਂ ਵਜੂਹਾਤ ਹੋਰ ਨੇ और वजूहे नहीं मैं ਤੁਹਾਡੇ ਨਾਲ ਇਸ ਗੱਲ ਤੇ ਮੁਤਫਿਕ ਨਹੀਂ ਹਾਂ ਐਕਚੁਅਲੀ ਪੀਪਲਸ ਪਾਰਟੀ ਇੱਕ ਮੁਸ਼ਕਿਲ ਫੇਜ਼ ਵਿੱਚ ਔਰ ਸਾਨੂੰ ਰਿਆਸਤ ਦੇ ਜ਼ਬਰ ਦਾ ਤਸਲਸਲ ਨਾਲ ਸਾਹਮਣੇ ਉਹਦੀ ਵਜ੍ਹਾ ਨਾਲ ਹੀ ਸਾਡੇ ਕਦੇ ਪੈਟਰੀਅਟ ਬਣਾਏ ਜਾਂਦੇ ਨੇ ਕਦੇ ਸਾਡੇ ਬੰਦੇ पीटीआई शामिल कराए जाते हैं कभी साढ़े रस्ते रोके जाते हैं कभी साढ़े को इलेक्शन के रिजल्ट बदले जाते हैं इनको नहीं करते नहीं कभी साढ़े मीडिया ट्रायल किए जाते हैं और तसलसल नाल जी जमात का 50 साल जो हमारा हो रहा है ਉਹਦਾ ਕਾਇਮ ਰਹਿਣਾ ਹੀ ਔਖਾ ਹੋ ਜਾਂਦਾ ਉਹਦੇ ਅੰਦਰ ਬਹੁਤ ਸਾਰੇ ਬੋਧ ਔਰ ਖਾਮੀਆਂ ਆ ਜਾਂਦੀਆਂ ਨੇ ਪੀਪਲਸ ਪਾਰਟੀ ਯਕੀਨਨ ਪੰਜਾਬ ਵਿੱਚ ਇੱਕ ਮੁਸ਼ਕਲ ਫੇਜ਼ ਸੀ ਲੇਕਿਨ ਇਹਦੇ ਵਾਸਤੇ ਜ਼ਰੂਰੀ ਸੀ ਕਿ ਮੀਆਂ ਸਾਹਿਬ ਦਾ ਭਰਮ ਵੀ ਲੋਕਾਂ ਦੇ ਸਾਹਮਣੇ ਆਵੇ और इमरान खान साहब का जो बुत और बबल क्रिएट किया गया सी वो भी लोगों के सामने आवे कि हकायक की ने फिर ही पंजाब के अंदर पीपल्स पार्टी की दोबारा स्पेस पैदा होगी पीपल्स पार्टी उसको पहले भी कई बार है मेरा यकीन है कि हेलो जी 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 भी जी बात थैंक यू हाँ जी जी गल मुकम्मल कर लो मेरी हो गई जी अच्छा मतलब तुसी होप कर दो कि रिवाइवल हो जाएगा ਤੇ ਇਹ ਜਿਹੜਾ ਅਮਲ ਸ਼ੁਰੂ ਹੋਇਆ ਇਹ ਮਨਜ਼ੂਰ ਵੱਟੂ ਸਾਹਿਬ ਦੇ ਆਉਣ ਤੋਂ ਬਾਅਦ ਇੱਕ ਜਿਆਲਾ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਉਹਨੂੰ ਤੁਸੀਂ ਵਾਪਸ ਲਿਆਉਣ ਦਾ ਕੀ ਤਰੀਕਾ ਸੋਚਦੇ ਹੋ ਜਿਹੜਾ ਕਿ ਪੀਟੀਆਈ 'ਚ ਜਾ ਚੁੱਕਿਆ ਹੈ ਪੀਟੀਆਈ ਵਿੱਚ ਜਿਹੜਾ ਪੀਪਲਸ ਪਾਰਟੀ ਦੇ ਲੋਕ ਐਸਾ ਨਾ ਕਿ ਉਹ ਰਿਐਕਸ਼ਨ ਵਿੱਚ ਗਏ ਮੀਆਂ ਨਵਾਜ਼ ਸ਼ਰੀਫ ਦੇ ਖਿਲਾਫ ਔਰ ਪੀਪਲਸ ਪਾਰਟੀ ਤੋਂ 2008 ਵਿੱਚ 126 ਸੀਟਾਂ ਮਿਲੀਆਂ ਸਨ 172 ਨਾਲ ਅਸੈਂਬਲੀ ਗਵਰਨਮੈਂਟ ਬਣ ਸਕਦੀ ਹੈ ਲਿਹਾਜ਼ਾ ਉਹਨੂੰ ਵਿਕਸਿਤ ਜਮਾਤਾਂ ਦੇ ਨਾਲ ਇਤਿਹਾਦ ਕਰਕੇ ਉਹਦੇ ਨਾਲ ਐਡਜਸਟਮੈਂਟ ਕਰਕੇ ਚੱਲਣਾ ਪੈਂਦਾ ਸੀ ਮੁਲਕੀ ਹਾਲਾਤ ਦੇ ਤਾਬੇ ਵੀ ਜਿਹੜੇ ਹਾਲਾਤ ਸਨ ਦਹਿਸ਼ਤਗਰਦੀ ਦੇ ਜੋ ਆਲਮ ਸਨ ਤੁਸੀਂ ਅੱਜ ਖੜੇ ਹੋ ਕੇ ਗੱਲਾਂ ਕਰ ਰਹੇ ਹੋ 2008 ਵਿੱਚ ਨਹੀਂ ਅੱਜ 2021 ਹੈ 2008 ਵਿੱਚ ਦਹਿਸ਼ਤਗਰਦੀ ਸੀ ਔਰ ਮੁਸ਼ਕਿਲ ਤਰੀਨ ਹਾਲਾਤ ਵਿੱਚ ਗਵਰਨਮੈਂਟ ਨੂੰ ਸਾਰੀ ਜਮਾਤਾਂ ਨੂੰ ਇਕੱਠੇ ਕਰਕੇ ਤੋੜਨਾ ਜ਼ਰੂਰੀ ਸੀ ਅਸੀਂ ਇਤਫਾਕ ਰਾਏ ਦੇ ਫੈਸਲੇ ਕਰਕੇ ਆਈਨ ਔਰ ਦੀਗਰ ਕਾਨੂੰਨ ਸਾਜ਼ੀਆਂ ਵੀ ਇਸ ਵਾਸਤੇ ਕੀਤੀਆਂ ਕਿ ਅਸੀਂ ਉਹਦੀ ਵਾਈਡਰ ਲੈਵਲ ਦੇ ਉੱਤੇ ਐਕਸੈਪਟੈਂਸ ਪੈਦਾ ਕਰਾ ਸਕੀਏ ਤੇ ਸਾਡੀ ਇੱਕ ਸਹੀ ਕੋਸ਼ਿਸ਼ ਸੀ ਇਹਦੇ ਕੋਲ ਸਾਡਾ ਚੱਲ ਕਾਮਯਾਬ ਹੋਏ ਹਾਂ ਸਾਡੇ ਕਾਰਕੁਨ ਨੇ ਉਹਨੂੰ ਉਸ ਤਰ੍ਹਾਂ ਐਕਸੈਪਟ ਨਹੀਂ ਕੀਤਾ ਤੁਹਾਨੂੰ ਨਹੀਂ ਲੱਗਦਾ ਇਹ ਜਿਹੜਾ ਮੁਫਾਹਮਤ ਕੀ ਸਿਆਸਤ ਵਾਲਾ ਜ਼ਰਦਾਰੀ ਸਾਹਿਬ ਦਾ ਨਾਰਾ ਸੀ ਇਹ ਵੀ ਬੈਕਫਾਇਰ ਕੀਤਾ ਹੈ ਇਹਦੀ ਵਜ੍ਹਾ ਤੋਂ ਵੀ ਕਾਰਕੁਨ ਟੁੱਟ ਕੇ ਗਿਆ ਮੇਰਾ ਖਿਆਲ ਹੈ ਜ਼ਰਦਾਰੀ ਸਾਹਿਬ ਅਗਰ ਉਸ ਵੇਲੇ ਮੁਕਾਮਤ ਦਾ ਨਾਰਾ ਨਾ ਮਾਰਦੇ ਔਰ ਮਜ਼ਾਮਤ ਹੀ ਕਰਦੇ ਕਿ ਉਸ ਵੇਲੇ ਤਾਲਿਬਾਨ ਔਰ ਜਿਹੜਾ ਇੰਤਹਾ ਪਸੰਦੀ ਸੀ ਨਹੀਂ ਨੂਨ ਲੀਗ
ਨੂਨ ਲੀਗ ਦੇ ਹਵਾਲੇ ਨੂਨ ਲੀਗ ਨਾਲ ਦੀ ਗੱਲ ਨਹੀਂ ਮੈਂ ਕਰ ਰਿਹਾ ਜੀ। ਹਾਂਜੀ, ਨੂਨ ਲੀਗ ਨੇ ਤੇ ਸਾਰੀਆਂ ਜਮਾਤਾਂ ਨੂੰ ਉਸਤੇ ਇਕੱਠਾ ਕੀਤਾ ਸੀ, ਅਸੀਂ ਪੀਐਨਪੀ ਨੂੰ ਇਕੱਠਾ ਕੀਤਾ ਸੀ, ਅਸੀਂ ਜੇਯੂਆਈ ਨੂੰ ਇਕੱਠਾ ਕੀਤਾ ਸੀ, ਅਸੀਂ ਜਮਾਤ ਇਸਲਾਮੀ ਨੂੰ ਵੀ ਇਕੱਠਾ ਕੀਤਾ ਸੀ, ਅਸੀਂ ਬਲੋਚ ਪਾਰਟੀਆਂ ਨੂੰ ਇਕੱਠਾ ਕੀਤਾ ਸੀ। ਲੇਕਿਨ ਅਗਰ ਅਸੀਂ ਉਸੇ ਤਸਾਦੇ ਵਿੱਚ ਜਾਂਦੇ, ਪਹਿਲੀ ਗੱਲ ਤਾਂ ਸਾਡੇ ਕੋਲ ਵੋਟ ਨਹੀਂ ਸਨ, ਠੀਕ, ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ, ਸਾਡੇ 126 ਵੋਟ ਸਨ ਕੌਮੀ ਅਸੈਂਬਲੀ ਦੇ, ਅਸੀਂ ਹਕੂਮਤ ਨਹੀਂ ਸੀ ਬਣਾ ਸਕਦੇ। ਹਕੂਮਤ ਬਣਾਉਣ ਲਈ 172 ਵੋਟ ਚਾਹੀਦੇ ਨੇ, ਲਿਹਾਜ਼ਾ ਸਾਨੂੰ ਬਾਕੀ ਜਮਾਤਾਂ ਦੀ ਜ਼ਰੂਰਤ ਸੀ। ਜ਼ਰਦਾਰੀ ਸਾਹਿਬ ਬਾਕੀ ਜਮਾਤਾਂ ਦੇ ਵਿੱਚ ਅਗਰ ਅਸੀਂ ਉਸ ਵੇਲੇ ਅਗਰ ਅਸੀਂ ਮੁਖਾਸਮਤ ਔਰ ਮਜ਼ਾਮਤ ਦੀ ਸਿਆਸਤ ਕਰਦੇ ਤੇ ਸ਼ਾਇਦ ਪਾਕਿਸਤਾਨ ਦਾ ਵੱਡਾ ਨੁਕਸਾਨ ਹੋ ਜਾਂਦਾ। ਇਸ ਵਾਸਤੇ ਇਹ ਜ਼ਰਦਾਰੀ ਸਾਹਿਬ ਦਾ ਫੈਸਲਾ ਸਾਡੀ ਦਰੁਸਤ ਸੀ। ਉਹਦਾ ਸਿਆਸੀ ਤੌਰ ਤੇ ਸ਼ਾਇਦ ਨੁਕਸਾਨ ਹੋਇਆ ਪੀਪਲਜ਼ ਪਾਰਟੀ ਨੂੰ, ਲੇਕਿਨ ਉਸ ਵੇਲੇ ਪਾਕਿਸਤਾਨ ਦੀ ਜ਼ਰੂਰਤ ਨਹੀਂ ਸੀ ਉਹ ਨਹੀਂ ਕੀਤਾ। ਤੁਸੀਂ ਮੋਹਤਰਮਾ ਨਾਲ ਲੋਕਾਂ ਦਾ ਖਿਆਲ ਹੈ ਕਿ ਘਟ ਰਹੇ ਹੋ, ਨੁਕਸਾਨ ਹੋ ਜਾਂਦਾ, ਉਹਨਾਂ ਨੂੰ ਫੈਸਲਾ ਨਹੀਂ ਕਰਨਾ ਚਾਹੀਦਾ। ਇਹ ਤੁਸੀਂ ਮੈਨੂੰ ਇਹ ਵੀ ਦੱਸਦੇ ਜਾਓ ਕਿ ਮੋਹਤਰਮਾ ਅਗਰ ਜ਼ਰਦਾਰੀ ਸਾਹਿਬ ਦੀ ਜਗ੍ਹਾ ਹੁੰਦੀ ਔਰ ਉਹ ਇਹ ਕਰਦੇ ਇੰਜ ਦੀ ਮੁਫਾਹਮਤ ਦੀ ਸਿਆਸਤ ਜਿਹੜੀ ਮੀਆਂ ਸਾਹਿਬਾਨ ਨਾਲ ਰਲ ਕੇ ਜ਼ਰਦਾਰੀ ਸਾਹਿਬ ਨੇ ਕੀਤੀ, ਇਹ ਫਰਮਾਓਗੇ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਕੋਲੇ ਜੰਦੇ ਕੌਣ ਗਿਆ ਸੀ? ਆਸਫ ਜ਼ਰਦਾਰੀ ਹੈ ਮੋਹਤਰਮਾ। ਇਹ ਫਰਮਾਓਗੇ ਕਿ ਉਹਨਾਂ ਨਾਲ ਚਾਰਟਰ ਆਫ ਡੈਮੋਕ੍ਰੇਸੀ ਕਿਹਨੇ ਸਾਈਨ ਕੀਤਾ ਸੀ? ਆਸਫ ਜ਼ਰਦਾਰੀ ਹੈ ਮੋਹਤਰਮਾ। ਜ਼ਰਦਾਰੀ ਸਾਹਿਬ ਨੇ ਫਰਮਾਓਗੇ ਕਿ ਮੀਆਂ ਨਵਾਜ਼ ਸ਼ਰੀਫ ਮੋਹਤਰਮਾ ਨੇ ਦਿੱਤਾ ਸੀ, ਲੇਕਿਨ ਸਾਨੂੰ ਉਹ ਵੀ ਯਾਦ ਹੈ ਜਦੋਂ ਮੋਹਤਰਮਾ ਨੇ ਰਜਿਸਟ ਕੀਤਾ ਸੀ ਔਰ ਇਫਤਖਾਰ ਚੌਧਰੀ ਦੇ ਉੱਤੇ ਜਾਂਦੇ ਜਾਂਦੇ ਵੀ ਉਹ ਇੱਕ ਬਿਆਨ ਰਿਕਾਰਡ ਵਾਸਤੇ ਛੱਡ ਗਏ ਕਿ ਉਹਨਾਂ ਤਹਫਜ਼ਾਤ ਦਾ ਇਜ਼ਹਾਰ ਕਰ ਦਿੱਤਾ ਸੀ ਇਫਤਖਾਰ ਚੌਧਰੀ ਦੇ ਉੱਤੇ, ਜੱਜਾਂ ਦੇ ਉੱਤੇ, ਲੇਕਿਨ ਸਾਨੂੰ ਉਹ ਫਿਰ ਪੰਜਾਬ ਖੁੱਲਾ ਛੱਡ ਦੇਣਾ ਇਹਨਾਂ ਵਾਸਤੇ, ਨੂਨ ਲੀਗ ਵਾਸਤੇ ਖੁੱਲਾ ਕਾਹਦੇ ਨਾਲ ਛੱਡ ਦਿੱਤਾ? ਉਹ ਕਿੱਧਰ ਸਾਡੇ ਤੇ ਦੌਰ 'ਚ ਅਸੀਂ ਤਾਂ ਬਚਪਨ 'ਚ ਦੇਖਿਆ 9 ਉਮਰੀ 'ਚ ਮਹੱਲੇ ਦੇ ਵੀ ਜ਼ਿੰਦਗੀ 'ਚ ਗਏ ਸਨ, ਆਸਫ ਜ਼ਰਦਾਰੀ ਸਾਹਿਬ ਗਏ ਸਨ, ਇਹ ਨਵਾਜ਼ ਸ਼ਰੀਫ ਨਾਲ ਕੋਆਪਰੇਸ਼ਨ ਕਰਕੇ ਇਸ ਮੁਲਕ ਦੇ ਜਮਹੂਰੀ ਨਿਜ਼ਾਮ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਔਰ ਆਇਨ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਬੀਬੀ ਸ਼ਹੀਦ ਤੋਂ ਸ਼ੁਰੂ ਕੀਤੀਆਂ ਸਨ। ਚਾਰਟਰ ਆਫ ਡੈਮੋਕ੍ਰੇਸੀ ਉਹਨਾਂ ਨੇ ਸਾਈਨ ਕੀਤਾ ਸੀ ਜਾਂ ਆਸਫ ਜ਼ਰਦਾਰੀ ਨੇ ਕੀਤਾ ਸੀ? ਬਿਲਕੁਲ ਬੀਬੀ ਨੇ ਕੀਤਾ ਸੀ, ਲੇਕਿਨ ਉਹ ਬੀਬੀ ਇਹਦਾ ਆਵਾਜ਼ ਉਹਨਾਂ ਹੀ ਕੀਤਾ ਸੀ ਨਾ, ਇਹ ਮੈਂ ਕਹਿ ਰਿਹਾ। ਲੇਕਿਨ ਬੀਬੀ ਦਾ ਉਹ ਫਿਰ ਸਟਾਈਲ ਵੀ ਤਾਂ ਵੱਖਰਾ ਸੀ। ਸਾਡਾ ਇਹ ਖਿਆਲ ਹੈ ਕਿ ਪੀਪਲਜ਼ ਪਾਰਟੀ ਨੂੰ ਚਾਹੀਦਾ ਸੀ ਕਿ 2008 ਦੀ ਜਿਸ ਵੇਲੇ ਸਾਡੀ ਅਸੈਂਬਲੀ ਦਾ ਇੰਤਖਾਬ ਹੋ ਗਿਆ ਕਿ ਅਸੀਂ ਲਾਰਜੈਸਟ ਪਾਰਟੀ ਦਾ ਅਸੀਂ ਕਹਿੰਦੇ ਗਵਰਨਮੈਂਟ ਨਹੀਂ ਬਣਾਣੀ, ਅਸੀਂ ਮੁਸਲਿਮ ਲੀਗ ਨਾਲ ਨਹੀਂ ਮਿਲਣਾ ਔਰ ਪਾਕਿਸਤਾਨ ਕਸਬਾਂ ਨੂੰ ਪਾਕਿਸਤਾਨ ਜਿੱਦਾਂ ਮਰਜ਼ੀ ਜਾਂਦਾ ਜਾਏ, ਇੱਥੇ ਤਾਲਿਬਾਨ ਆ ਕੇ ਕਬਜ਼ਾ ਕਰ ਲੈਣ, ਇੱਥੇ ਟੇਕ ਓਵਰ ਹੋ ਜਾਏ, ਇੱਥੇ ਮੁਸਲਿਮ ਲੀਗ ਦੀ ਬਲੈਕ ਹੋਰ ਗਵਰਨਮੈਂਟ ਬਣਾ ਲੈ, ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇਹ ਕਰਦੇ ਨਹੀਂ ਤੁਸੀਂ ਇਹ ਕੀਤਾ ਕਿ ਤੁਸੀਂ ਪਰਵੇਜ਼ ਮੁਸ਼ਰਫ ਨਾਲ ਮਿਲਦੇ, ਮੇਰੀ ਗੱਲ ਸੁਣ ਲਓ ਜਰਾ, ਅਸੀਂ ਪਰਵੇਜ਼ ਮੁਸ਼ਰਫ ਦੇ ਨਾਲ ਮਿਲ ਜਾਂਦੇ, ਅਸੀਂ ਕਾਫ ਲੀਗ ਨਾਲ ਸਮਝੌਤਾ ਕਰ ਲੈਂਦੇ ਉਸ ਵੇਲੇ, ਉਹਨੂੰ ਕਹਿੰਦੇ ਕਿ ਆਓ ਰਲ ਕੇ ਸਿੰਗੀਆ ਸਾਹਿਬ ਦਾ ਮੁਕਾਬਲਾ ਕਰੀਏ। ਠੀਕ ਕਹਿ ਰਹੇ ਹੋ, ਮੈਂ ਉਹਦੀ ਗੱਲ ਨਹੀਂ ਕਰ ਰਿਹਾ 2008 ਤੋਂ 2013 ਤੋਂ 18 ਦੀ ਗੱਲ ਕਰ ਰਿਹਾ, ਜਿਹਦੇ ਵਿੱਚ ਤੁਸੀਂ ਆਪੋਜੀਸ਼ਨ ਸੀ, ਜਦੋਂ ਤੁਸੀਂ ਆਪੋਜੀਸ਼ਨ ਸੀ 2013 ਤੋਂ 18 ਤੱਕ ਔਰ ਨੂਨ ਲੀਗ ਵਫਾਕ 'ਚ ਹੁਕੂਮਤ 'ਚ ਸੀ। ਨੂਨ ਲੀਗ ਨੇ 2008 ਤੋਂ 13 ਤੱਕ ਦਬਾ ਕੇ ਆਪੋਜੀਸ਼ਨ ਤੁਹਾਡੀ ਕੀਤੀ, ਤੁਸੀਂ 2013 ਤੋਂ 18 ਤੱਕ ਖੁਦਾ ਦੇ ਬੰਦਿਓ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਾਂ ਮੈਂ ਤਾਂ ਦੁਬਾਰਾ ਕੋਸ਼ਿਸ਼ ਕਰਾਂ ਕਿ ਅਸੀਂ ਇਹ ਸਮਝਦੇ ਹਾਂ ਮੁਸਲਿਮ ਲੀਗ ਨੇ ਉਂਝ ਹੀ ਕੀਤਾ ਜੋ ਤੁਸੀਂ ਕਹਿ ਰਹੇ ਹੋ। ਤੁਹਾਡਾ ਖਿਆਲ ਹੈ ਸਾਨੂੰ ਵੀ ਉਂਝ ਹੀ ਕਰਨਾ ਚਾਹੀਦਾ ਸੀ। ਸਾਡੀ ਦਾਨਿਸ਼ਤ ਹੈ ਕਿ ਅਗਰ ਅਸੀਂ ਉਸ ਤਰ੍ਹਾਂ ਕਰਦੇ ਤੇ ਪਾਕਿਸਤਾਨ ਦਾ ਨਾਕਾਬਲੇ ਤਲਾਫੀ ਨੁਕਸਾਨ ਹੋ ਜਾਣਾ ਸੀ। ਪਾਕਿਸਤਾਨ ਦਾ ਮੁਤਮਲ ਨਹੀਂ ਸੀ, ਪਾਕਿਸਤਾਨ ਦਹਿਸ਼ਤਗਰਦਾਂ ਕੇ ਡਿੱਗ ਰਿਹਾ ਸੀ। ਪਾਕਿਸਤਾਨ ਦੀਆਂ ਇਬਾਦਤਗਾਹਾਂ ਤੋਂ ਲੈ ਕੇ ਸਾਡੀਆਂ ਫੌਜੀ ਛਾਵਣੀਆਂ ਤੱਕ, ਸਾਡੇ GHQ ਤੱਕ, ਸਾਡੇ ਥਾਣਿਆਂ ਤੱਕ, ਸਾਡੀ ਪਾਰਲੀਮੈਂਟ ਤੱਕ ਕੋਈ ਸ਼ੈ ਮਹਿਫੂਜ਼ ਨਹੀਂ ਸੀ। ਉਹਨਾਂ ਹਾਲਾਤ ਵਿੱਚ ਸਾਰੀਆਂ ਜਮਾਤਾਂ ਨੂੰ ਇਕੱਠਿਆਂ ਜੋੜਨਾ ਜ਼ਰੂਰੀ ਸੀ। ਤੁਸੀਂ ਅੱਜ 16 ਸਾਲਾਂ ਦੇ ਬਾਅਦ ਬਹਿ ਕੇ ਗੱਲ ਕਰ ਰਹੇ ਹੋ, ਉਸ ਵੇਲੇ ਦੇ ਬਹਿਸਾਂ ਹੋਰ ਸਨ, ਉਸ ਵੇਲੇ ਦੀ ਆਬਜੈਕਟਿਵ ਕੰਡੀਸ਼ਨ ਤੇ ਬਹਿ ਕੇ ਫੈਸਲੇ ਕਰਨੇ ਸਨ, ਅੱਜ ਦੀ ਕੰਡੀਸ਼ਨ ਤੇ ਫੈਸਲੇ ਨਹੀਂ ਕਰਨੇ ਸਨ। ਠੀਕ ਹੈ ਜੀ, ਬਿਲਕੁਲ ਇਹ ਤੁਹਾਡਾ ਰਾਈਟ ਸੀ, ਤੁਹਾਡਾ ਹੱਕ ਹੈ ਕਿ ਤੁਸੀਂ ਕਹੋ ਫੈਸਲੇ ਦਰੁਸਤ ਸਨ, ਬਿਲਕੁਲ ਤੁਹਾਡਾ ਖਿਆਲ ਹੈ ਇੰਡੀਆ ਵਾਲਾ। हाँ जी, संत मंजूर वट्टू जे हक है जी, हक है, जमहूरी हक है प्रेसिडेंट बनाना, क्योंकि अगर फैसले ना होंगे तो पाकिस्तान शायद बहुत बड़े नुकसान का सामना कर दे। वट्टू साहब नूं सदर बनाना दुरुस्त सही पंजाब दा? पंजाब दी तंजीम सब कुछ नहीं हुंदी है,
क्या मुस्लिम लीग की तंजीम पंजाब चला रही है? नहीं क्या लेकिन इमरान खान की तंजीम सारी जानते हो पंजाब में किहड़ी है? ਉਹਨਾਂ ਦੀ अगर ਕੋਈ तंजीम ने चलाना होवे ते तंजीम ते जमात इस्लामी की सब तो आला है। ਉਹਨਾਂ ਦਾ ਕੋਈ ਨਜ਼ਰਿਆਤੀ ਪਸਮੰਜ਼ਰ ਹੈ ਸੀ ਇੰਜ ਦਾ? नहीं है जी, नहीं है। ओके, देखो कमजोर फैसले भी होंगे ने, मैं उस फैसले को डिफेंड नहीं कर रहा, लेकिन मैं तुम्हें कह रहा कि पंजाब का एक सदर सही लाया गलत लाया है बकरी बहस है, लेकिन एक बंदे के नाल एडा बड़ा फर्क नहीं आ जाता होता। अगर तंजीम मिसाली देख लीजिए तो फिर जमात इस्लामी दी उस तो बेहतर तंजीम तो किसी भी नहीं। उसी पंजाब के सदर का ना जानते पीटीआई का कौन है? मेरे तो क्या उन्होंने सदर पंजाब का सदर चला रहे? ਲੇਕਿਨ ਉਹ ਤਨਜ਼ੀਮੀ ਸਤਹ ਤੇ ਉਹ ਲੋਕ ਕੰਮ ਕਰ ਰਹੇ ਨੇ। ਮੈਨੂੰ ਯਾਦ ਹੈ ਉਹ ਟਾਈਮ 1988 ਤੋਂ ਪਹਿਲੇ ਮੈਂ ਤੋਂ ਬਾਅਦ ਖਾਸ ਪਰਸਪੈਕਟਿਵ ਵਿੱਚ ਗੱਲ ਕਰ ਰਿਹਾ ਹਾਂ। ਮੈਂ ਤੁਸੀਂ ਭੱਟੂ ਸਾਹਿਬ ਦਾ ਸਵਾਲ ਕੀਤਾ, ਮੈਂ ਉਹਦੇ ਜਵਾਬ ਵੀ ਤੁਹਾਨੂੰ ਕਹਿ ਰਿਹਾ ਕਿ ਬੰਦੇ ਬਾਅਦ ਉਹਦੇ ਜਿਹੜੇ ਨੇ ਨਾ ਉਹਦੇ ਆਪਣੀ ਜਗ੍ਹਾ ਤੇ ਕੰਮ ਕਰ ਰਹੇ ਹੁੰਦੇ ਨੇ, ਬੰਦੇ ਆਂਦੇ ਜਾਂਦੇ ਰਹਿੰਦੇ ਨੇ। ਸਿਰਫ ਤਨਜ਼ੀਮ ਅਗਰ ਇਹ ਹੋਵੇ ਕਿ ਜੀ ਫੈਸਲਾ ਐਸਾ ਹੋਇਆ ਕਿ ਬੰਦਾ ਪੰਜਾਬ ਦਾ ਸਦਰ ਐਸਾ ਲਾਤਾ ਗਿਆ, ਉਹਦੀ ਵਜ੍ਹਾ ਨਾਲ ਹੋ ਗਿਆ, ਇੰਜ ਨਹੀਂ ਹੈ। ਉਹਦੇ ਨਾਲ ਸ਼ਾਇਦ ਇੰਜ ਹੋਵੇ ਕਿ ਉਹਨੂੰ ਉਹ ਨਾਂ ਦੇ ਲਾਦਾ ਬਿਲਕੁਲ ਲੋਕਾਂ ਨੇ ਉਹਨੂੰ ਉਹ ਨਹੀਂ ਕੀਤਾ ਕਿ ਪੁਰਾਣੀ ਪੀਪਲ ਪਾਰਟੀ। ਓਕੇ, ਇਹ ਆਰਗੂਮੈਂਟ ਤੁਹਾਡਾ ਆਪਣੀ ਜਗ੍ਹਾ ਤੇ, ਲੇਕਿਨ क्या जमातां दे सूबाई ਜਿਹੜੀਆਂ ਤਨਜ਼ੀਮਾਂ ਨੇ, ਜ਼ਿਲ੍ਹਿਆਂ ਦੀਆਂ ਤਨਜ਼ੀਮਾਂ ਨੇ, क्या वो पार्टियों को मजबूत करके इलेक्शन जितानियां ने या लीडरशिप के पीछे लोग चलते? मेरा ख्याल है दोवें ही कम कर रही होंदियां ने अपनी अपनी जगह। नहीं, ਤੁਹਾਡਾ ਖਿਆਲ दुरुस्त नहीं है। मेरा ख्याल है ਤੁਹਾਡਾ ਖਿਆਲ दुरुस्त नहीं है जी। ਤੁਹਾਡਾ ਖਿਆਲ ਹੈ ਕਿਆਤਾਂ ਜਿਤਾਉਂਦੀਆਂ ਨੇ? मेरा ख्याल है जी लोग ਕਿਆਦਤਾਂ ਦੀ ਗੱਲ ਸੁਣਦੇ ਨੇ, ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰਦੇ ਨੇ, ਉਹ ਉਹਨਾਂ ਨਾਲ ਜਿਹੜੇ ਮੁਸਤਕਬਲ ਦੇ ਪ੍ਰੋਮਿਸਸ ਕਰਦੇ ਨੇ, ਉਹਨਾਂ ਨਾਲ ਜਿਹੜੇ ਉਹਨਾਂ ਦੇ ਮਸਾਇਲ ਦਾ ਹੱਲ ਦੱਸਦੇ ਨੇ, ਲੋਕ ਉਹਨਾਂ ਤੇ ਟਰਸਟ ਕਰਦੇ ਨੇ, ਤਨਜ਼ੀਮਾਂ ਤੇ ਨਹੀਂ ਕਰਦੇ। ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਨਾ ਕਿ ਅਗਰ ਤਨਜ਼ੀਮਾਂ ਵੇਖਣੀਆਂ ਆਵਣ ਤੇ ਜਮਾਤ ਇਸਲਾਮੀ ਤੋਂ ਬਿਹਤਰ ਤਨਜ਼ੀਮ ਪਾਕਿਸਤਾਨ ਦੀ ਕਿਸੇ ਜਮਾਤ ਦੀ ਕਦੇ ਜ਼ਿੰਦਗੀ ਦੇ ਨਹੀਂ, ਕਦੇ। ਬਿਲਕੁਲ ਠੀਕ ਕਹਿ ਰਹੇ ਹੋ, ਉਹਨਾਂ ਦੇ ਬਾਰੇ ਸਹੀ ਕਹਿ ਰਹੇ ਹੋ। ਉਹਨਾਂ ਦੀ ਤਨਜ਼ੀਮ ਬੇਸ਼ੱਕ ਬਹੁਤ ਮਿਸਾਲੀ ਹੈ ਔਰ ਇਹਦੇ ਬਾਵਜੂਦ ਤੁਸੀਂ ਬਜਾ ਫਰਮਾਇਆ ਕਿ ਮੈਨੂੰ ਇਜਾਜ਼ਤ ਹੈ ਹੁਣ ਜੀ। ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਸ਼ੁਕਰੀਆ ਅਦਾ। ਬੜੀ ਮਿਹਰਬਾਨੀ ਵੀ, ਬਹੁਤ ਕੋਈ ਗੱਲ ਮਾੜੀ ਲੱਗੀ ਹੋਏ ਤਾਂ ਮਾਫ ਕਰਨਾ। ਤੇ ਬਾਕੀ ਇਹ ਪੰਜਾਬ ਦੇ ਹਵਾਲੇ ਨਾਲ ਸਵਾਲ ਨੇ, ਸਾਡਾ ਤਾਂ ਅਵਲ ਆਖਰ ਪੰਜਾਬ ਹੀ ਹੈ ਜੀ। ਤੇ ਜਿਵੇਂ ਪੰਜਾਬ ਤੇ ਵਸੇ ਪੰਜਾਬ, ਰੱਬ ਰਾਖਾ।